ਬ੍ਰਿਟੇਨ ਦੀ ਅਗਵਾਈ ਵਾਲੇ ਟਾਸਕ ਫੋਰਸ ਗਰੁੱਪ ਦੇ 10 ਦੇਸ਼ਾਂ ਦੇ ਰੱਖਿਆ ਮੰਤਰੀਆਂ ਨੇ ਬਾਲਟਿਕ ਸਾਗਰ ਵਿੱਚ ਯੁੱਧ ਅਭਿਆਸ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਯੂਕਰੇਨ ਵਿੱਚ ਰੂਸ ਵੱਲੋਂ ਚੁੱਕੇ ਗਏ ਕਦਮਾਂ ਦੀ ਸਖਤ ਨਿੰਦਾ ਕੀਤੀ ਹੈ। ਸੰਯੁਕਤ ਆਪਰੇਸ਼ਨ ਫੋਰਸਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਛੇਤੀ JEF ਦੇਸ਼ਾਂ ਦੀ ਗਤੀਵਿਧੀ ਦੀ ਆਜ਼ਾਦੀ ਦਾ ਪ੍ਰਦਰਸ਼ਨ ਕਰਦੇ ਹੋਏ ਰਣਨੀਤਿਕ ਖੇਤਰ ਵਿੱਚ ਅਭਿਆਸ ਕਰਨਗੇ। ਉਹਨਾਂ ਨੇ ਕਿਹਾ ਕਿ ਇਹ ਅਤੇ ਭਵਿੱਖ ਦੀਆਂ ਗਤੀਵਿਧੀਆਂ ਰੋਕਥਾਮ ਅਤੇ ਅਨੁਕੂਲ ਹੋਣਗੀਆਂ। ਉਹਨਾਂ ਨੇ ਦੱਸਿਆ ਕਿ ਅਸੀਂ JEF ਦੀ ਏਕਤਾ, ਸਮਰੱਥਾ ਅਤੇ ਸਾਡੇ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਲਈ ਇਕੱਠੇ ਖੜੇ ਹੋਣ ਦੇ ਸੰਕਲਪ ਦਾ ਪ੍ਰਦਰਸ਼ਨ ਕਰਾਂਗੇ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲਿਸ ਨੇ ਮੱਧ ਇੰਗਲੈਂਡ ਵਿੱਚ ਇਹਨਾਂ ਦੇਸ਼ਾਂ ਦੇ ਮੰਤਰੀਆਂ ਦੀ ਮੇਜ਼ਬਾਨੀ ਕੀਤੀ। ਉਹਨਾਂ ਨੇ ਸਰਬਸੰਮਤੀ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਯੂਕਰੇਨ ਵਿੱਚ 2 ਮਾਸਕੋ ਪੱਖੀ ਬਾਗੀ ਖੇਤਰਾਂ ਨੂੰ ਮਾਨਤਾ ਦੇਣ ਅਤੇ ਕ੍ਰੈਮਲਿਨ ਦੁਆਰਾ ਉੱਥੇ ਸੈਨਿਕਾਂ ਦੀ ਤਾਇਨਾਤੀ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਰੂਸ ਨੂੰ ਪਾਰਦਰਸ਼ੀ ਗੱਲਬਾਤ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਲਈ ਕਹਿੰਦੇ ਹਾਂ। ਬ੍ਰਿਟੇਨ ਦੇ ਚੋਟੀ ਦੇ ਫੌਜੀ ਅਧਿਕਾਰੀ ਚੀਫ ਆਫ ਡਿਫੈਂਸ ਸਟਾਫ ਟੋਨੀ ਰੈਡਕਿਨ ਨੇ ਮੰਗਲਵਾਰ ਨੂੰ ਯੂਕਰੇਨ ਅਤੇ ਯੂਰਪੀ ਸੁਰੱਖਿਆ ਮੁੱਦਿਆਂ ਤੇ ਚਰਚਾ ਕਰਨ ਲਈ ਸਵੀਡਨ 'ਚ ਆਪਣੇ ਹਮਰੁਤਬਾ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਿਹਾ ਕਿ ਮੁਕਾਬਲੇ ਅਤੇ ਟਕਰਾਅ ਦੁਆਰਾ ਪਰਿਭਾਸ਼ਿਤ ਸੰਸਾਰ ਵਿੱਚ ਇਹ ਮਹੱਤਵਪੂਰਨ ਹੈ ਕਿ ਸਾਡੇ ਵਰਗੇ ਸਮਾਨ ਸੋਚ ਵਾਲੇ ਦੇਸ਼ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਅਤੇ ਨਿਯਮਾਂ ਅਤੇ ਆਜ਼ਾਦੀ ਦੀਆਂ ਰੱਖਿਆ ਕਰਨ ਲਈ ਇਕੱਠੇ ਹੋਣ, ਜੋ ਯੂਰਪ ਵਿੱਚ ਸੁਰੱਖਿਆ ਅਤੇ ਸਥਿਰਤਾ ਦਾ ਆਧਾਰ ਨੇ। ਜ਼ਿਕਰਯੋਗ ਹੈ ਕਿ JEF ਦਾ ਗਠਨ 2012 ਵਿੱਚ ਹੋਇਆ ਸੀ। ਇਸ ਵਿੱਚ ਨਾਟੋ ਦੇ ਮੈਂਬਰ ਡੈਨਮਾਰਕ, ਐਸਟੋਨੀਆ, ਆਈਸਲੈਂਡ, ਲਾਤਵੀਆ, ਲਿਥੁਆਨੀਆ, ਨੀਦਰਲੈਂਡ, ਨਾਰਵੇ, UK ਅਤੇ ਗੈਰ ਮੈਂਬਰ ਫਿਨਲੈਂਡ ਤੇ ਸਵੀਡਨ ਸ਼ਾਮਲ ਹਨ। ਇਹ ਆਰਕਟਿਕ, ਉੱਤਰੀ ਅਟਲਾਂਟਿਕ ਅਤੇ ਬਾਲਟਿਕ ਸਾਗਰ ਖੇਤਰਾਂ ਦੇ ਆਲੇ-ਦੁਆਲੇ ਉੱਚ ਉੱਤਰੀ ਖੇਤਰ ਦੀ ਰੱਖਿਆ ਲਈ ਕੰਮ ਕਰਦਾ ਹੈ।